ਇਹ ਪੰਜਾਬੀ ਰੇਡੀਓ USA ਹੈ। ਹੁਣ ਤੁਸੀਂ ਸਾਡੇ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਕੋਲੋਂ ਅੱਜ ਮੰਗਲਵਾਰ ਦਾ ਪੰਜਾਬੀ ਖਬਰਾਂ ਦਾ ਬੁਲੇਟਿਨ ਸੁਣੋਗੇ। ਪਹਿਲਾਂ ਅੱਜ ਦੀਆਂ ਖਾਸ ਖਬਰਾਂ ਸੁਣੋ। ਦਿੱਲੀ ਵਿੱਚ 250 ਕਿਸਾਨ ਜਥੇਬੰਦੀਆਂ ਵੱਲੋਂ ਮੁਲਕ ਭਰ ਵਿੱਚ ਪੰਜਾਬ ਦੀ ਤਰਜ਼ ਉੱਪਰ ਕਿਸਾਨ ਅੰਦੋਲਨ ਦਾ ਖਾਕਾ ਤਿਆਰ ਕੀਤਾ ਗਿਆ। 5 ਨਵੰਬਰ ਨੂੰ ਮੁਲਕ ਭਰ ਵਿੱਚ ਲੱਗੇਗਾ ਜਾਮ। 26 ਅਤੇ 27 ਨਵੰਬਰ ਨੂੰ ਦੇਸ਼ ਭਰ ਦੇ ਕਿਸਾਨ 2 ਦਿਨਾਂ ਵਾਸਤੇ ਦਿੱਲੀ ਘੇਰਨਗੇ। ਵਰਕਿੰਗ ਗਰੁੱਪ ਨੇ 5 ਮੈਂਬਰੀ ਤਾਲਮੇਲ ਕਮੇਟੀ ਬਣਾਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰ ਸਰਕਾਰ ਨੂੰ ਅਪੀਲ ਕਿ ਪੰਜਾਬ ਵਿੱਚ ਤੁਰੰਤ ਚਲਾਈਆਂ ਜਾਣ ਮਾਲ ਗੱਡੀਆਂ। ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਦਾ ਜਵਾਬ ਕਿ ਪਹਿਲਾਂ ਪੰਜਾਬ ਸਰਕਾਰ ਮਾਲ ਗੱਡੀਆਂ, ਡਰਾਈਵਰਾਂ ਅਤੇ ਹੋਰ ਅਮਲੇ ਫੈਲੇ ਦੀ ਸੁਰੱਖਿਆ ਦੀ ਗਰੰਟੀ ਦੇਵੇ। ਹਰਿਆਣਾ ਵਿੱਚ ਵੀ ਕਿਸਾਨਾਂ ਵੱਲੋਂ ਟੋਲ ਪਲਾਜ਼ਿਆਂ ਤੇ ਧਰਨੇ ਲਾਉਣ ਦੀ ਤਿਆਰੀ। ਪੰਜਾਬ ਵਿੱਚ ਕਰੋਨਾ ਵਾਇਰਸ ਨੇ 8 ਹੋਰ ਜਾਨਾਂ ਲਈਆਂ। ਭਾਰਤ ਵਿੱਚ ਮਰੀਜ਼ਾਂ ਦੀ ਤਾਦਾਦ ਵਿੱਚ ਲਗਾਤਾਰ ਕਮੀ। ਜੰਮੂ ਕਸ਼ਮੀਰ ਵਿੱਚ ਹੁਣ ਕੋਈ ਵੀ ਭਾਰਤੀ ਨਾਗਰਿਕ ਖਰੀਦ ਸਕੇਗਾ ਜ਼ਮੀਨ। ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਅਤੇ ਭਾਰਤ ਅਤੇ ਅਮਰੀਕਾ ਵਿਚਾਲੇ ਅਹਿਮ ਸਮਝੌਤਿਆਂ ਤੇ ਹੋਏ ਦਸਤਖਤ। ਹੁਣ ਖਬਰਾਂ ਦੀ ਤਫਸੀਲ ਸੁਣੋ। ਭਾਰਤ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਦਾ ਕੌਮੀ ਪੱਧਰ ਦਾ ਸੰਘਰਸ਼ ਉਲੀਕਣ ਵਾਸਤੇ 250 ਕਿਸਾਨ ਜਥੇਬੰਦੀਆਂ ਤੇ ਆਧਾਰਿਤ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਵਰਕਿੰਗ ਗਰੁੱਪ ਦੀ ਅੱਜ ਦੂਜੇ ਦਿਨ ਵੀ ਲਗਾਤਾਰ ਕਨਵੀਨਰ BM ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਵਰਕਿੰਗ ਗਰੁੱਪ ਦੀ ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੂੰ ਲੈ ਕੇ ਮੁਲਕ ਭਰ ਵਿੱਚ ਕਿਸਾਨ ਲਹਿਰ ਖੜੀ ਕਰਨ ਦੀ ਰੂਪਰੇਖਾ ਤਿਆਰ ਕੀਤੀ ਗਈ। ਵੇਰਵਿਆਂ ਮੁਤਾਬਕ ਵਰਕਿੰਗ ਗਰੁੱਪ ਵਿੱਚ 16 ਸੂਬਿਆਂ ਤੋਂ ਕਿਸਾਨ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਭਾਰਤ ਸਰਕਾਰ ਅੱਗੇ ਮਜ਼ਬੂਤ ਕਿਸਾਨ ਸੰਘਰਸ਼ ਖੜਾ ਕਰਨ ਲਈ ਪੰਜਾਬ ਫਾਰਮੂਲੇ ਨੂੰ ਕੌਮੀ ਪੱਧਰ ਤੇ ਲਿਜਾਣ ਬਾਰੇ ਵੀ ਚਰਚਾ ਹੋਈ ਹੈ। ਮੀਟਿੰਗ ਵਿੱਚ ਜਿਹੜੇ ਫੈਸਲੇ ਹੋਏ ਨੇ ਉਹਨਾਂ ਮੁਤਾਬਕ 3 ਕਿਸਾਨ ਵਿਰੋਧੀ ਕਾਨੂੰਨਾਂ, ਪ੍ਰਸਤਾਵਿਤ ਬਿਜਲੀ ਬਿੱਲ ਅਤੇ ਪੰਜਾਬ ਦੀਆਂ ਮਾਲ ਗੱਡੀਆਂ ਬੰਦ ਕਰਕੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਧੱਕੇ ਦੇ ਖਿਲਾਫ 5 ਨਵੰਬਰ ਨੂੰ ਦੇਸ਼ ਭਰ ਵਿੱਚ 12 ਤੋਂ 4 ਵਜੇ ਤੱਕ ਚੱਕਾ ਜਾਮ ਕੀਤਾ ਜਾਏਗਾ। ਇਸ ਤੋਂ ਇਲਾਵਾ 26 ਅਤੇ 27 ਨਵੰਬਰ ਨੂੰ 2 ਰੋਜ਼ਾ ਸੱਦੇ ਤੇ ਭਾਰਤ ਭਰ ਦੇ ਕਿਸਾਨ ਦਿੱਲੀ ਦਾ ਘਿਰਾਓ ਕਰਨਗੇ। ਇਹਦੇ ਵਾਸਤੇ ਦਿੱਲੀ ਚੱਲੋ ਦਾ ਨਾਅਰਾ ਦਿੱਤਾ ਗਿਆ। ਦੋਵੇਂ ਦੇਸ਼ ਪੱਧਰੀ ਐਕਸ਼ਨਾਂ ਦੇ ਤਾਲਮੇਲ ਵਾਸਤੇ ਆਲ ਇੰਡੀਆ ਪੱਧਰੀ 5 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ, ਜਿਹਦੇ ਵਿੱਚ 5 ਆਗੂ ਸ਼ਾਮਲ ਕੀਤੇ ਗਏ ਨੇ। ਇਹਨਾਂ ਵਿੱਚ BM ਸਿੰਘ, ਰਾਜੂ ਸ਼ੈਟੀ, ਬਲਵੀਰ ਸਿੰਘ ਰਾਜੇਵਾਲ, ਯੋਗਿੰਦਰ ਯਾਦਵ ਅਤੇ ਗੁਰਨਾਮ ਸਿੰਘ ਸ਼ਾਮਲ ਕੀਤੇ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਤੋਂ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਦੀ ਤੁਰੰਤ ਬਹਾਲੀ ਲਈ ਨਿੱਜੀ ਤੌਰ ਤੇ ਦਖਲ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਹਨਾਂ ਆਖਿਆ ਕਿ ਕਿਸਾਨ ਧਿਰਾਂ ਵੱਲੋਂ ਰੇਲ ਮਾਰਗ ਅੰਸ਼ਕ ਤੌਰ ਤੇ ਖਾਲੀ ਕੀਤੇ ਜਾਣ ਤੋਂ ਬਾਅਦ ਵੀ ਰੇਲ ਆਵਾਜਾਈ ਪੰਜਾਬ ਵਿੱਚ ਬੰਦ ਪਈ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਰੇਲਵੇ ਦਾ ਫੈਸਲਾ ਕਿਸਾਨੀ ਸੰਘਰਸ਼ ਵਿੱਚ ਲੱਗੇ ਹੋਏ ਕਿਸਾਨਾਂ ਨੂੰ ਹੋਰ ਜ਼ਿਆਦਾ ਉਤੇਜਿਤ ਕਰ ਸਕਦਾ ਹੈ। ਇਸ ਦੌਰਾਨ ਰੇਲ ਮੰਤਰੀ ਪਿਊਸ਼ ਗੋਇਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖ ਕੇ ਆਖਿਆ ਕਿ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਕਰਨ ਤੋਂ ਪਹਿਲਾਂ ਉਹ ਗੱਡੀਆਂ, ਡਰਾਈਵਰਾਂ ਤੇ ਗੱਡੀਆਂ ਦੇ ਹੋਰ ਅਮਲੇ ਫੈਲੇ ਦੀ ਸੁਰੱਖਿਆ ਦਾ ਭਰੋਸਾ ਦੇਣ। ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਵਰਕਿੰਗ ਗਰੁੱਪ ਦੇ ਮੈਂਬਰ ਯੋਗਿੰਦਰ ਯਾਦਵ ਨੇ ਅੱਜ ਕਿਹਾ ਕਿ ਕੌਮੀ ਪੱਧਰ ਦੇ ਕਿਸਾਨੀ ਸੰਘਰਸ਼ ਨੂੰ ਦਿੱਲੀ ਚੱਲੋ ਨਾਅਰੇ ਦੇ ਹੇਠ ਹੀ ਲੜਿਆ ਜਾਏਗਾ। ਉਹਨਾਂ ਨੇ ਕੇਂਦਰ ਸਰਕਾਰ ਦੇ ਮਾਲ ਗੱਡੀਆਂ ਰੋਕੇ ਜਾਣ ਦੇ ਫੈਸਲੇ ਨੂੰ ਪੰਜਾਬ ਅਤੇ ਲੋਕ ਵਿਰੋਧੀ ਦੱਸਿਆ। ਉਹਨਾਂ ਕਿਹਾ ਕਿ ਟ੍ਰੇਡ ਯੂਨੀਅਨਾਂ ਦਾ 26 ਨਵੰਬਰ ਨੂੰ ਦਿੱਤਾ ਸੱਦਾ ਕਿਸਾਨ ਅੰਦੋਲਨ ਦੀ ਹਮਾਇਤ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚੱਲ ਰਿਹਾ ਰੇਲ ਰੋਕੋ ਅੰਦੋਲਨ ਅੱਜ 34ਵੇਂ ਦਿਨ ਵਿੱਚ ਦਾਖਲ ਹੋ ਗਿਆ। ਅੰਦੋਲਨ ਦੇ 34ਵੇਂ ਦਿਨ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੇ ਅੱਜ ਕਿਸਾਨਾਂ ਤੇ ਮਜ਼ਦੂਰਾਂ ਦੇ ਬੱਚਿਆਂ ਨੇ ਵੀ ਰੇਲ ਪਟੜੀਆਂ ਉੱਤੇ ਪਹੁੰਚ ਕੇ ਇਸ ਅੰਦੋਲਨ ਵਿੱਚ ਆਪਣਾ ਹਿੱਸਾ ਪਾਇਆ। ਸੰਘਰਸ਼ ਕਮੇਟੀ ਦੇ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹੁਣ ਤੱਕ ਇਸ ਅੰਦੋਲਨ ਵਿੱਚ ਕਿਸਾਨ, ਮਜ਼ਦੂਰ ਅਤੇ ਬੀਬੀਆਂ ਨੇ ਹਿੱਸਾ ਲਿਆ ਸੀ, ਪਰ ਅੱਜ ਕਿਸਾਨਾਂ, ਮਜ਼ਦੂਰਾਂ ਦੇ ਬੱਚਿਆਂ ਨੇ ਵੀ ਰੇਲ ਪਟੜੀਆਂ ਤੇ ਪਹੁੰਚ ਕੇ ਇਸ ਅੰਦੋਲਨ ਨੂੰ ਹੋਰ ਜ਼ਿਆਦਾ ਭਖਾ ਦਿੱਤਾ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫਿਆਂ ਦੀ ਮੰਗ ਵਾਸਤੇ ਕਿਸਾਨਾਂ ਦੀ ਸ਼ਹੀਦ ਭਗਤ ਸਿੰਘ ਸਟੇਡੀਅਮ ਸਿਰਸਾ ਵਿੱਚ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਭੁੱਖ ਹੜਤਾਲ ਦੇ ਚੌਥੇ ਦਿਨ 11 ਕਿਸਾਨਾਂ ਨੇ 24 ਘੰਟਿਆਂ ਦਾ ਵਰਤ ਰੱਖਿਆ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੇਂਦਰ ਅਤੇ ਹਰਿਆਣਾ ਦੀ ਸਰਕਾਰ ਕਿਸਾਨਾਂ ਦੇ ਧਰਨਿਆਂ, ਭੁੱਖ ਹੜਤਾਲਾਂ ਨੂੰ ਅਣਗੌਲਿਆ ਕਰ ਰਹੀ ਹੈ। ਇਸ ਦੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਏਗਾ। ਉਹ ਪੰਜਾਬ ਦੇ ਕਿਸਾਨਾਂ ਵਾਂਗ ਭਲਕੇ 28 ਅਕਤੂਬਰ ਤੋਂ ਟੋਲ ਪਲਾਜ਼ਿਆਂ ਉੱਪਰ ਵੀ ਧਰਨਾ ਦੇਣਗੇ ਤੇ ਇਸ ਸੰਘਰਸ਼ ਨੂੰ ਹਰਿਆਣੇ ਦੇ ਸਾਰੇ ਟੋਲ ਪਲਾਜ਼ਿਆਂ ਤੱਕ ਪਹੁੰਚਾਇਆ ਜਾਏਗਾ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਤੋਂ ਸੁਣ ਰਹੇ ਹੋ ਤੇ ਇਹਨਾਂ ਖਬਰਾਂ ਨੂੰ ਸਾਡੇ ਚੰਡੀਗੜ੍ਹ ਸਟੂਡੀਓ ਤੋਂ ਸਿੱਧਾ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
खबरों को स्पॉन्सर कर रहे हैं खालसा इंश्योरेंस एजेंसी वाले। ओबामा केयर ते कवर्ड कैलीफोर्निया दी एप्लीकेशनस शुरू हो चुकी ने। हैल्थ इंश्योरेंस ना कराने की हालत में घट्टो घट $750 प्रति व्यक्ति जुर्माना होएगा। तुसीं अपनी एप्लीकेशन नूं रीन्यू कराउणा है जां फिर नवीं भरनी है तो अज ही कॉल करो 408 272 2500। याद रखो खालसा इंश्योरेंस एजेंसी का दफ्तर सारा साल खुला रहिंदा है। इन्हां दा टैलीफोन नंबर एक बार फिर नोट कर लो 4082722500। चलो फिर चलते हैं कुछ होर खबरों वाल। भारतीय जनता पार्टी के कौमी प्रधान JP नड्डा ने प्रधानमंत्री नरेंद्र मोदी की आलोचना किए जाने को लैके अज कांग्रेस पार्टी उपर तिखा हमला बोलिया ते कहा कि विरोधी धिर ते उसके आगू जिन्ना झूठ बोलणगे नरेंद्र मोदी नाल जिन्नी नफरत करनगे उन्ने ही वधेरे लोग उन्हां दी हमायत करनगे। उन्होंने ट्वीटां राहीं सोनिया गांधी ते राहुल गांधी की नुक्ताचीनी करदिआं कहा कि निराशा ते बेशर्मी का गठजोड़ खतरनाक हुंदा है। कांग्रेस पार्टी विच बेटा नफरत गुस्से झूठ ते हमलावर सियासत ते मां दिखावे की शालीनता का प्रदर्शन ते लोकतंत्र बारे खोखली बयानबाजी का दिखावा करती है। भारतीय जनता पार्टी के प्रधान JP नड्डा दीआं टिप्पणियां सोनिया गांधी वालों एक अंग्रेजी अखबार च लिखे गए लेख मगरों आईआं ने। श्री नड्डा ने राहुल गांधी ते हमला करदिआं कहा कि पंजाब विच दशहरे के मौके ते प्रधानमंत्री के पुतले साड़े जाने का प्रोग्राम कांग्रेस पार्टी ने करवाया सी। उन्होंने कहा कि यह राहुल गांधी के हुक्मां उपर नाटक रचा गया। पंजाब विच सोमवार देर रात तक आईआं खबरों के मुताबिक 336 नवे कोरोना वायरस के केस आए ने जबकि 8 लोगों की मौत हो गई है। हुण तक आईआं खबरों के मुताबिक अज पंजाब भर दे विच 15,038 नवे नमूने लए गए। हुण तक पंजाब भर दे विच 24,93,748 नमूने लए जा चुके ने जिहदे विचों 1,31,391 मरीज पॉजिटिव पाए गए ने ते इन्हां विचों 1,23,047 मरीज ठीक होकर घरां नूं चल गए ने। इस वेले पंजाब दे विच इलाज अधीन मरीजों की गिणती 4,219 रह गई है। ऑक्सीजन उपर 98 मरीज रखे गए ने। 19 मरीजों की हालत गंभीर होने करके उन्होंने वेंटीलेटर से रखा गया। पंजाब विच हुण तक 4,125 जानां जा चुकियां ने। कोविड-19 के 40,000 तो भी घट नवे मामले 3 महीनों तो बाद पहली बार भारत में देखने को आए ने। भारत के सेहत मंत्रालय वालों अज सवेरे 8 बजे जारी किए गए ताज़ा आंकड़ियों के मुताबिक पिछले 24 घंटे दौरान भारत में कोविड-19 के 36,470 नवे केस आए तो कुल मरीजों की गिणती वध के 79,46,429 हो गई है। इस समय के दौरान 488 लोगों की मौत होने करके मरण वालों की कुल गिणती 1,19,502 तक चली गई है। भारत सरकार ने महत्वपूर्ण कदम चुकदिआं जम्मू कश्मीर लिए नवे जमीनी कानूनों बारे नोटिफिकेशन जारी कर दिता है जिहदे तहत जम्मू कश्मीर के केंद्र शासित प्रदेश विच किसी भी भारतीय लिए जमीन खरीदण का रस्ता पद्धरा हो गया है। भारतीय गृह मंत्रालय मुताबिक यह हुक्म तुरंत लागू हो गया। नवी दिल्ली में भारत ते अमरीका के विचाले तीजी 2+2 वार्ता के दौरान दोवां मुल्कां ने अहम रक्षा समझौते ते बेसिक एक्सचेंज एंड कोआपरेशन एग्रीमेंट उपर दस्तखत किए ने। मीटिंग तो बाद भारत के रक्षा मंत्री राजनाथ सिंह ने कहा कि दोवां मुल्कां के विचाले कई अहम मुद्दों ते विस्तार नाल चर्चा की गई है। अमरीका नाल किए गए समझौते अहम कदम ने। इस दौरान अमरीका के रक्षा मंत्री मार्क एस्पर ने कहा कि दोवां मुल्कां दे विचाले रक्षा सहयोग लगातार वधदा रहेगा। अमरीकी विदेश मंत्री माइक पोंपियो ने कहा कि दोवां मुल्कां दे विचाले जमहूरी ते सांझियां कदरां कीमतां दी राखी लई बेहतर तालमेल बनिया होया है। उन्होंने कहा कि किसी भी खतरे नाल सिੱਝਣ लई अमरीका सदा भारत दे नाल खड़िया है। उन्होंने गलवानबादी विच भारतीय फौजियां दी शहादत दी भी गल कीती। बठिंडा पुलिस ने स्पैशल टास्क फोर्स बठिंडा जोन के DSP नूं एक औरत सने होटल विचों इतराजयोग हालत विच गिरफ्तार कर लिया। थाना सिविल लाइन में DSP के खिलाफ ब्लैकमेल ते जिनसी शोषण करने के दोषों के तहत केस दर्ज किया गया। DSP गुरशरण सिंह नूं सोमवार रात वेले एक होटल चों गिरफ्तार किया गया। STF ने कोई 3 महीने पहला पंजाब पुलिस के ASI उसकी पत्नी ते उसके बेटे नूं 212 ग्राम चिट्टे सने गिरफ्तार करके NDPS एक्ट के तहत केस दर्ज किया सी। बाद विच यह औरत जेल विचों जमानत ते रिहा हो गई जबकि उसका पति ते पुत्र जेल विच ने। वो अपने पति ते पुत्र की रिहाई लई DSP अगे अरजोइयां करन जांदी सी तां DSP ने उस ते मैली अख रख लई। उसनूं फोन करके बार बार परेशान करन लगा। कई बार इनकार करन तो बाद भी मानसिक तौर पर टुटी यह औरत मजबूरी च सद्दे जाण ते होटल गई जिथे DSP उसका जिनसी शोषण करदा रहा। सूत्रों मुताबिक ब्लैकमेलिंग तो तंग आई यह औरत फरियादी बन के किसी आला पुलिस अफसर नूं मिली सी।
ਉਸ ਅਫਸਰ ਨੇ ਡੀਐਸਪੀ ਨੂੰ ਰੰਗੇ ਹੱਥੀਂ ਕਾਬੂ ਕਰਨ ਵਾਸਤੇ ਇੱਕ ਵਿਉਂਤ ਬਣਾਈ। ਮੁਲਜ਼ਮ ਦੇ ਖਿਲਾਫ ਜਬਰ ਜਨਾਹ ਤੇ ਬਲੈਕਮੇਲ ਕਰਨ ਦੇ ਦੋਸ਼ਾਂ ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ। ਪੰਜਾਬ ਕਾਂਗਰਸ ਦੇ ਵਿਧਾਇਕ ਸੁਸ਼ੀਲ ਰਿੰਕੂ ਅੱਜ ਨਵਾਂਸ਼ਹਿਰ ਦੇ ਜਾਜੜਾ ਵਿਖੇ ਇੱਕ ਸੜਕ ਹਾਦਸੇ 'ਚ ਉਦੋਂ ਜ਼ਖਮੀ ਹੋ ਗਏ ਜਦੋਂ ਆਪਣੀ ਗੱਡੀ ਵਿੱਚ ਜਲੰਧਰ ਤੋਂ ਚੰਡੀਗੜ੍ਹ ਜਾ ਰਹੇ ਸਨ। ਰਿੰਕੂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਉਹ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਨੇ। ਉਹਨਾਂ ਦਾ ਗਨਮੈਨ ਤੇ ਡਰਾਈਵਰ ਵੀ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਨੇ। ਖਾਸ ਖਬਰਾਂ ਇੱਕ ਵਾਰੀ ਫੇਰ ਸੁਣੋ। ਦਿੱਲੀ ਵਿੱਚ 250 ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ ਵਿੱਚ ਪੰਜਾਬ ਦੀ ਤਰਜ਼ ਉੱਪਰ ਕਿਸਾਨ ਅੰਦੋਲਨ ਦਾ ਖਾਕਾ ਤਿਆਰ। 5 ਨਵੰਬਰ ਨੂੰ ਦੇਸ਼ ਭਰ ਵਿੱਚ ਲੱਗੇਗਾ ਜਾਮ। 26 ਤੇ 27 ਨਵੰਬਰ ਨੂੰ ਦੇਸ਼ ਭਰ ਦੇ ਕਿਸਾਨ 2 ਦਿਨਾਂ ਲਈ ਦਿੱਲੀ ਨੂੰ ਘੇਰਨਗੇ। ਕਿਸਾਨ ਜਥੇਬੰਦੀਆਂ ਨੇ 5 ਮੈਂਬਰੀ ਤਾਲਮੇਲ ਕਮੇਟੀ ਬਣਾਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰ ਸਰਕਾਰ ਨੂੰ ਅਪੀਲ ਕਿ ਪੰਜਾਬ ਵਿੱਚ ਤੁਰੰਤ ਚਲਾਈਆਂ ਜਾਣ ਮਾਲ ਗੱਡੀਆਂ। ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਦਾ ਜਵਾਬ, ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਮਾਲ ਗੱਡੀਆਂ, ਡਰਾਈਵਰਾਂ ਤੇ ਹੋਰ ਅਮਲੇ ਦੀ ਸੁਰੱਖਿਆ ਦੀ ਗਾਰੰਟੀ ਦੇਵੇ। ਹਰਿਆਣਾ ਵਿੱਚ ਕਿਸਾਨਾਂ ਵੱਲੋਂ ਟੋਲ ਪਲਾਜ਼ਾ ਤੇ ਧਰਨੇ ਲਾਉਣ ਦੀ ਤਿਆਰੀ। ਪੰਜਾਬ ਵਿੱਚ ਕੋਰੋਨਾ ਵਾਇਰਸ ਨੇ 8 ਹੋਰ ਜਾਨਾਂ ਲਈਆਂ। ਭਾਰਤ ਵਿੱਚ ਮਰੀਜ਼ਾਂ ਦੀ ਤਾਦਾਦ ਵਿੱਚ ਲਗਾਤਾਰ ਕਮੀ। ਜੰਮੂ ਕਸ਼ਮੀਰ ਵਿੱਚ ਹੁਣ ਕੋਈ ਵੀ ਭਾਰਤੀ ਨਾਗਰਿਕ ਖਰੀਦ ਸਕੇਗਾ ਜ਼ਮੀਨ। ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਅਤੇ ਭਾਰਤ ਤੇ ਅਮਰੀਕਾ ਵਿਚਾਲੇ ਅਹਿਮ ਸਮਝੌਤਿਆਂ ਤੇ ਹੋਏ ਦਸਤਖਤ। ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ। ਤਾਜ਼ਾ ਖਬਰਾਂ ਲਈ ਕੱਲ ਇਸੇ ਵਕਤ ਆਪਣੀ ਫਿਰ ਮੁਲਾਕਾਤ ਹੋਏਗੀ। ਹੁਣ ਦਿਓ ਸੁਸ਼ੀਲ ਰਸਾਈ ਨੂੰ ਆਗਿਆ। ਪੰਜਾਬੀ ਰੇਡੀਓ USA ਦੇ ਸਰੋਤਿਆਂ ਲਈ ਬਹੁਤ ਬਹੁਤ ਸ਼ੁਭ ਇੱਛਾਵਾਂ।